ਐਡਾ ਥੱਕਿਆ ਖਿਲਾੜੀ ਏ, ਇਹਨੂੰ ਕੱਢਣ ਵਾਸਤੇ ਪੁੱਗਣ ਦੇ। ਕਪਤਾਨ ਛਿੱਤਰ ਮਾਰਨ ਦਿਆ ਇਹਨੂੰ। ਅੱਛਾ, ਜਿਹੜਾ ਕੋਈ ਆਊਟ ਹੁੰਦਾ ਸੀ ਬੱਲਾ ਚੁੱਕ ਕੇ ਤੁਰ ਪੈਂਦਾ ਸੀ। ਯਾਰ ਮਾਰਨਿੰਗ ਸ਼ੋਅ ਤੇ ਚਲੇ ਗਿਆ ਤੇ ਹੁਣ ਲੱਗੇ ਹੌਸਪੀਟਲ ਨੂੰ 1000 ਰੁਪਇਆ ਦੇਣ ਡਿਆ। ਮੋਰਨਿੰਗ ਸ਼ੋਅ 'ਚ ਗਿਆ ਜੀ, ਬੈਠੇ ਜਾਂ ਘਰੋਂ ਫੋਨ ਆ ਗਿਆ, ਕਹਿੰਦੇ ਮੁੰਡਾ ਨਹੀਂ ਲੱਭਣ ਦਿਆ। यार फिल्मों में ना जज जो पूछे ना, बताओ देवा तुमने किसी को देखा तो इधर गूंगा ना किसी भी इशारा करना। अस्सलाम वालेकुम नाज़रीन, जुगता शो च खुश आमदीद। और सुनाओ की हाल चाल है? और सब अच्छा? ਇਹਦਾ ਛੋਟਾ ਭਰਾ ਬਜਰੀ ਖਾਂਦਿਆ ਕਹਿੰਦਾ ਓਏ ਗੁੜਕੇ ਤੇ ਲੱਗ ਗਿਆ। ਹੁਣ ਸਾਨੂੰ ਨਵੀਨੇ ਵੀ ਗੱਲਾਂ ਕਰਨਗੇ। ਓਏ ਅਲ ਫੈਸਲ ਮਰਕਜ਼ ਦੀ ਛੱਤ ਤੇ ਬਹਿ ਕੇ ਸੇਮੀਆਂ ਖਾਣ ਵਾਲੇ ਤੂੰ ਗੱਲਾਂ ਕਰੇਂਗਾ। ਮੈਨੂੰ ਤਾਂ ਹਲਵਾਈ ਯਾਰ ਇਹਦੇ ਘਰਦਿਆਂ ਨੇ ਇਹਨੂੰ ਕਿਹਾ ਗੰਡੇ ਲੈ ਕੇ ਆ ਤੇ ਪ੍ਰੋਪੇ ਗੰਡੇ ਲੈ ਕੇ ਆ। यार महल्ले ਦੀਆਂ ਪੁਰਾਣੀਆਂ ਮਾਈਆਂ ਇਕੱਠੀਆਂ ਕਰਕੇ ਉਹਨੂੰ 10 ਦੇ ਕੇ ਮਟਰ ਕਢਾਉਣ ਡਿਆ। ਆਪਣੇ ਆਪ ਨੂੰ ਫੁਲਵੈਰੀ ਹੋਈ ਆ ਸਿਰ ਤੋਂ ਲੈ ਕੇ ਗੋਡਿਆਂ ਤੱਕ, ਤੇ ਲੋਕਾਂ ਨੂੰ ਫੁਲਵੈਰੀ ਦੀ ਦਵਾਈਆਂ ਦੇ ਦਿੰਦੇ ਆ। ਇਹਨੂੰ ਵੀ ਫੁਲਵੈਰੀ ਹੋਈ ਆ ਤੇ ਬਿਮਾਰੀ ਦਾ ਪਤਾ ਨਹੀਂ ਸੀ। ਇੱਕ ਬੰਦਾ ਕਹਿੰਦਾ ਕੀ ਹੋਇਆ, ਕਹਿੰਦਾ ਭਾਜੀ ਉਹ ਸਲਾਬ ਚੜ ਗਈ। ਫਲਵੈਰੀ ਹੋ ਗਈ ਕੱਲ। ਅੱਛਾ, ਤੇ ਕਹਿੰਦੇ ਨਵੇਂ ਵਾਲਪੇਪਰ 'ਚ ਕੈਸਾ ਲੱਗ ਰਿਹਾ ਤੇਰਾ ਭਰਾ? ਫਲਵੈਰੀ ਹੋ ਗਈ ਤੇ ਜਿੱਥੋਂ ਕਾਲਾ ਸੀ ਬਸ ਉੱਥੇ ਫੇਰਨ ਲਵਲੀ ਲਾਉਂਦੇ। ਇਹਨੂੰ ਫਲਵੈਰੀ ਹੋ ਗਈ ਤੇ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦੇ ਆ ਮੈਂ ਕਿਤੋਂ ਅੰਗਰੇਜ਼ ਆ। ਫਲਵੈਰੀ ਹੋ ਗਈ ਤੇ ਸ਼ਰਟ ਲਾ ਕੇ ਫਿਰਦੇ ਆ, ਕਹਿੰਦਾ ਮੈਂ ਨਵਾਂ ਛਾੜਾ ਪਵਾਇਆ। ਇੱਥੇ ਤੱਕ ਫੁਲਵੈਰੀ ਸੀ, ਮੈਂ ਕਿਹਾ ਇਹ ਕਹਿੰਦਾ ਕੁਦਰਤੀ ਹਾਈ ਨੈਕ। ਫਲਵੈਰੀ ਹੋ ਗਈ ਤੇ ਉਹ ਦੋਵਾਂ ਰੰਗਾਂ ਦੇ ਨਾਲ ਸੂਟ ਮੈਚ ਕਰਕੇ ਪਾਉਂਦੇ ਆ। ਥੱਕਿਆ ਡਾਇਰੈਕਟਰ ਸੀਗਾ। ਹਾਂ ਥੱਕਿਆ ਡਾਇਰੈਕਟਰ ਸੀਗਾ। ਉਹ ਫੱਟੀ ਨਹੀਂ ਹੁੰਦੀ, ਉਹ ਨਹੀਂ ਸੀ ਆ ਗਈ ਤੇ ਛਿੱਤਰ ਮਾਰ ਕੇ ਕੱਟ। ਥੱਕਿਆ ਡਾਇਰੈਕਟਰ ਸੀ, ਥਕਾਵਟ ਦੀ ਵਜ੍ਹਾ ਨਾਲ ਹਰ ਰੋਜ਼ ਸ਼ੂਟਿੰਗ ਲੇਟ ਕਰ ਦਿੰਦਾ। ਇੰਨੀ ਥਕਾਵਟ ਹੁੰਦੀ ਸੀ, ਮਿਸਤਰੀ ਲੱਗ ਗਿਆ ਤੇ ਸਵੇਰ 8 ਵਜੇ ਗਿਆ ਵਾ ਤੇ 15 ਮਿੰਟ ਬਾਅਦ ਕਹਿੰਦਾ ਯਾਰ ਮੈਂ ਚੱਲਾਂ, ਮੈਨੂੰ ਥਕਾਵਟ ਹੋ ਗਈ। ਲੰਮਾ ਬਤਾਉਂ ਲੈ ਕੇ ਤੁਹਾਨੂੰ ਚੈੱਕ ਕਰਦਾ, ਹੈਲੋ ਮੈਂ ਚੈੱਕ। ਰਿਚ ਨੂੰ ਜਾਂਦਾ ਹੁੰਦਾ ਸੀ ਕੱਲ ਨੂੰ। ਅੱਛਾ, ਤੇ ਵਿੱਚ ਨੂੰ ਆਪ ਵੀ ਸਟੈਪ ਦੱਸਣ ਦੇ ਆ ਕਰ। ਯਾਰ ਇਲੈਕਸ਼ਨ 'ਚ ਆਉਂਦਾ ਸੀਗਾ ਤੇ ਉਹਨੂੰ ਕਹਿਣ ਡਿਆ ਲੱਗ ਤੇ ਦੁਪੱਟਾ ਤੇ ਮੰਨ ਲੈ। ਪਤਾ ਸਰ ਕ੍ਰਿਕਟ 'ਚ ਲੱਗ ਗਿਆ ਤੇ ਤਾਂ ਹੀ ਹੱਥ ਪਾਬੰਦੀ ਪਹਿਲੇ ਮੈਚ 'ਚ ਲੱਗ ਗਿਆ। ਉਹ ਕਿਦਾਂ? ਫੀਲਡਿੰਗ ਤੇ ਖਲੋਤਾ ਤੇ ਬਾਉਂਡਰੀ ਤੇ ਸਿਗਰਟ ਲਾ ਕੇ ਕਾਲੂ ਕ੍ਰਿਕਟਰ ਬਣ ਗਿਆ ਤੇ ਬਾਉਂਡਰੀ ਦੇ ਇੱਕ ਬੰਦੇ ਨੇ ਇਹਨੂੰ ਸੈਲਫੀ ਵਾਸਤੇ ਮੋਬਾਈਲ ਦਿੱਤਾ ਤੇ ਜੇਬ 'ਚ ਪਾ ਕੇ ਮੁੱਕਰ ਗਿਆ। ਥੱਕਿਆ ਕ੍ਰਿਕਟਰ ਸੀ, ਬਾਉਂਡਰੀ ਤੇ ਖਲੋਤਾ ਨਹੀਂ ਕਰਕੇ ਫੀਲਡ ਕਰਨ ਡਿਆ, ਥੱਲੇ ਕੁੱਤਾ ਵੀ ਨਾਲ ਲੰਮੇ ਪਿਆ। ਯਾਰ ਉਹ ਤਾਂ ਘਰ ਛੱਡਿਆ ਉਹਦੇ ਪਿੱਛੇ। ਉਹ ਯਾਰ ਵਰਲਡ ਕੱਪ ਵਾਲੀ ਉਹਨਾਂ ਨੇ ਵਰਦੀ ਦਿੱਤੀ ਤੇ ਉਹਨਾਂ ਨੂੰ ਕਹਿੰਦੇ ਮੈਂ ਇਹਦੇ ਨਾਲ ਵਿਆਹ ਸ਼ਾਦੀ ਵੀ ਤਾਂ ਨਹੀਂ ਕਰ ਸਕਦਾ। ਥੱਕਿਆ ਕ੍ਰਿਕਟਰ ਸੀ ਤੇ ਆਪਣਾ ਨਾਮ ਬਣਾਉਣ ਦੀ ਬੜੀ ਕੋਸ਼ਿਸ਼ ਕਰਦਾ ਸੀ। ਇੰਜ ਕਰਕੇ ਬਾਉਂਡਰੀ ਤੇ ਲਾ ਕੇ ਖਲੋਤਾ ਵਾ, ਵਿਕਟ ਤੇ ਹਲਕੇ ਦਾ ਕੈਚ ਚੜਿਆ, ਉੱਥੋਂ ਹੀ ਸਾਲੇ ਨੇ ਡਾਈ ਮਾਰਤੀ। ਕੈਚ ਆਇਆ ਨਹੀਂ। ਐਡਾ ਥੱਕਾ ਬੋਲਰ ਸੀ, 6 ਬਾਲਾਂ ਦੇ 6 ਛੱਕੇ ਪੈ ਗਏ। ਕੈਪਟਨ ਕਹਿੰਦਾ ਆ ਗਈ, ਕਹਿੰਦਾ ਬਾਲਾਂ ਛੱਡ ਤੂੰ ਬਾਲਾਂ ਉੱਡਦੀਆਂ ਵੇਖ। ਇੰਨਾ ਥੱਕਿਆ ਬੋਲਰ ਸੀ, ਹਰ ਬਾਲ ਕਰਾ ਕੇ ਆਪਣੀਆਂ ਪਿੰਨੀਆਂ ਘੁੱਟਣ ਲੱਗ ਪਿਆ। ਯਾਰ ਤੈਨੂੰ ਪਤਾ ਕਮੈਂਟਰੀ ਦੇ ਵਿੱਚ ਅਗਲੇ ਸਿੱਧੇ ਨਾਮ ਤੋਂ ਬੁਲਾਉਂਦੇ ਆ। ਉਹ ਕਮੈਂਟੇਟਰ ਮਰ ਗਿਆ ਭੌਂਕ ਕੇ ਦੇ ਸਿੱਧੇ ਨਾਮ ਤੋਂ ਉੱਥੇ ਖਲੋਤਾ ਰਾਮ ਨੂੰ। ਕਾਲੂ ਕੇ ਤੇ ਭੱਜਿਆ ਫਟਾਫਟ। ਇੰਨਾ ਥੱਕਿਆ ਬੋਲਰ ਬਣ ਗਿਆ ਭਾਈ, ਇਹਨੇ ਇੰਜ ਫੁੱਲ ਸਪੀਡ ਨਾਲ ਗੇਂਦ ਸੁੱਟੀ ਤੇ ਉਹ ਸਲੋਮੋ ਲੱਗ ਕੇ ਜਾਂਦੀ। ਭਲਵਾਨ ਸੀ, ਇੰਜ ਕਰਕੇ ਮਿੱਟੀ ਤੇ ਕਬੱਡੀ ਖੇਲਦਾ ਸੀ। ਕਬੱਡੀ ਅਖਾੜੇ ਦੀ ਮਿੱਟੀ ਚੁੱਕ ਕੇ ਥੱਲੇ 100 ਰੁਪਏ ਰੱਖਣ ਡਿਆ। ਯਾਰ ਐਡਾ ਥੱਕਿਆ ਪਲੇਅਰ ਸੀਗਾ, ਹਾਣੀ ਬਣ ਕੇ ਨਹੀਂ ਖੇਡੀਦਾ, ਐਂਡ ਤੱਕ ਨਹੀਂ ਕਿਸੇ ਨੇ ਮੰਗੇ। ਐਡਾ ਥੱਕਿਆ ਖਿਲਾੜੀ ਏ, ਇਹਨੂੰ ਕੱਢਣ ਵਾਸਤੇ ਪੁੱਗਣ ਦੇ। ਯਾਰ ਉੱਥੇ ਗਰਾਊਂਡ 'ਚ ਗਵਾਚ ਗਿਆ, ਕਹਿੰਦੇ ਕਾਲੂ ਕਿੱਥੇ ਸਕੋਰ ਬੋਰਡ ਹੀ ਨਾ ਬਣਾ, ਉਹ 'ਚ 10 ਨੰਬਰ ਕੱਢ ਕਹਿੰਦਾ ਮੈਂ ਇੱਥੇ ਆ। ਬੜਾ ਵੱਡਾ ਖਿਡਾਰੀ ਸੀ ਕ੍ਰਿਕਟ ਦਾ ਭਾਈ, ਫੀਲਡਿੰਗ ਤੇ ਖਲੋਤਾ, ਇੱਕ ਇਹਦਾ ਫੈਨ ਜੰਗਲਾ ਟੱਪ ਕੇ ਆ ਗਿਆ। ਪੁਲਿਸ ਵਾਲੇ ਉਹਦੇ ਮਗਰ ਆਏ ਤੇ ਨਾਲ ਇਹਨੂੰ ਵੀ ਕੁੱਟ ਕੇ। ਡਰਪੋਕ ਸੀਗਾ ਤੇ ਕੀਪਰ ਬਣ ਗਿਆ। ਐ ਪੈੜ ਪੂੜ ਪਾ ਕੇ ਹੈਲਮਟ ਪਾ ਕੇ ਉਹ ਪਿੱਛੇ ਬਾਉਂਡਰੀ ਵਿੱਚ ਜਾ ਖਲੋਤਾ। ਬੈਟਸਮੈਨ ਸੀ ਤੇ ਛੱਕੇ ਚੌਕੇ ਤੇ ਨੱਚਣ ਵਾਲੀ ਕੁੜੀਆਂ ਨੇ ਉਹ ਕਹਿਣੀਆਂ ਭਾਈ ਨੇ ਸਾਨੂੰ ਇੱਕ ਵਾਰੀ ਵੀ ਨਹੀਂ ਨੱਚਣ ਦਿੱਤਾ। ਤਿੰਨ ਚਾਰ ਹੀ ਕੋਈ ਮਾਰੀ। ਐਂਡ ਵਾਲਾ ਓਵਰ ਭਾਈ 24-25 ਸਕੋਰ ਚਾਹੀਦਾ ਤੇ ਕਪਤਾਨ ਨੇ ਇਹਦੇ ਵੱਲ ਬਾਲ ਸੁੱਟਤਾ ਤੇ ਉਹਦੇ ਵੱਲ ਵਾਪਸ ਸੁੱਟ ਕੇ ਕਹਿੰਦਾ ਮੈਨੂੰ ਵੱਜ ਜਾਣਾ। ਯਾਰ ਇੱਕ ਬਾਲ ਤੇ ਇੱਕ ਚਾਹੀਦਾ ਸੀਗਾ ਤੇ ਉਹਨੇ ਬਾਲ ਕਰਾਈ ਤੇ ਉਹਨੂੰ ਐ ਲੈਫਟ ਕਰਨ। ਓਏ ਹੋਏ 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 ਓਏ 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 ਓਏ
ਖੇਡਣ ਦੇ ਆ ਬੋਲਰ ਨੇ ਬਾਲ ਕਰਾ ਕੇ ਅਪੀਲ ਕੀਤੀ ਆ ਤੇ ਬੱਲਾ ਸੁੱਟ ਕੇ ਕਹਿੰਦਾ ਰੌਲਾ ਪੈ ਯਾਰ ਐਡਾ ਘਟੀਆ ਬੈਟਸਮੈਨ ਸੀਗਾ, ਓਪਨਰ ਆਇਆ ਵਾ ਤੇ ਦੂਜੀ ਟੀਮ ਵਾਲੇ ਆ ਕਰਕੇ ਕਹਿਣ ਦੇ ਇਹਨੂੰ ਓਵਰ ਨਹੀਂ ਕਰਨਾ। ਬਾਕੀ ਸਾਰੀ ਟੀਮ ਕਰ ਰਹੀ ਓਏ ਹੋਏ ਯਾਰ ਇੰਨੇ ਬਾਲ ਬੀਟ ਕਰਤੇ, ਇਹਨੇ ਓਪਨਰ ਆਏ ਇੰਨੇ ਬਾਲ ਬੀਟ ਕਰਤੇ, ਕੋਚ ਪਿੱਛੋਂ ਗਾਲਾਂ ਕੱਢ ਕੇ ਕਹਿੰਦਾ ਵਿਕਟਾਂ 'ਚ ਬੱਲਾ ਮਾਰ ਲਾ ਇੰਨੇ ਬਾਲ ਬੀਟ ਕਰਦਾ ਸੀ, ਇੰਨੇ ਬਾਲ ਬੀਟ ਕਰਦਾ ਸੀ। ਉਹਨਾਂ ਦਾ ਜਿਹੜਾ ਨਹੀਂ ਵੀ ਬੋਲਰ ਹੁੰਦਾ ਸੀ ਉਹਨੂੰ ਵੀ ਓਵਰ ਦੇ ਦਿੰਦੇ ਸੀ। ਯਾਰ ਇੰਨੇ ਬਾਲ ਬੀਟ ਕਰਦਾ ਸੀਗਾ, ਹੁਣ ਦੇ ਬੋਲਰ ਨੇ ਅੱਕ ਕੇ ਰੇੜ ਕੇ ਕਰਾਇਆ, ਉਹ ਵੀ ਬੀਟ ਹੋ ਗਈ। 75 ਬਾਲਾਂ ਖੇਡ ਕੇ ਤੇ ਵਲੀਆਂ ਨਾਲ ਇਸ਼ਾਰਾ ਕਰਨ ਦਿਆ ਯਾਰ ਇਹਨੇ ਇੰਨੀਆਂ ਬਾਲਾਂ ਬੀਟ ਕੀਤੀਆਂ, ਪੈਰ ਇੱਥੋਂ ਬਾਹਰ ਕੱਢਣਾ ਚਾਹੁੰਦਾ। ਯਾਰ ਐਡਾ ਲੁੱਦਾ ਸੀਗਾ, ਭੁੱਖਾ ਹੀ ਭੁੱਖਾ ਐਡਾ ਭੁੱਖਾ ਸੀਗਾ। ਪਹਿਲੇ ਇੱਕ ਬਾਲ ਕਰਾਇਆ ਵਾ ਟੈਗ ਦਾ ਤੇ ਨਾਲ ਹੀ ਪਾਣੀ ਤੇ ਛੱਡ ਜੂਸ। ਇੰਨੀਆਂ ਬਾਲਾਂ ਇਹਨੇ ਬੀਟ ਕੀਤੀਆਂ ਵਾ ਹਾਂ ਅੰਪਾਇਰ ਨੂੰ ਆ ਕੇ ਕਹਿੰਦਾ ਉਰੇ ਫੜਾਇਆ ਬੱਲਾ। ਯਾਰ ਇੰਨੀਆਂ ਬਾਲਾਂ ਬੀਟ ਕਰਦਾ ਸੀ, ਇੰਨੀਆਂ ਬਾਲਾਂ ਬੀਟ ਕਰਦਾ ਸੀ, ਅੰਪਾਇਰ ਛਿੱਕਾ ਭੁੱਲ ਗਿਆ ਦੇਣਾ ਵੀ ਕਿੱਦਾਂ ਦੇਣਾ ਸੀ। ਬੋਲਰ ਸੀਗਾ, ਇੱਕ ਬਾਲ ਕਰਾ ਕੇ ਪੈਰ ਕਹਿੰਦੇ ਓਵਰ ਹੋ ਗਿਆ। 5 ਬਾਲਾਂ ਦੇ ਕਰਾ ਦੇ। ਯਾਰ ਵੱਡੇ ਇੰਟਰਨੈਸ਼ਨਲ ਮੈਚ ਦੇ ਵਿੱਚ ਅੰਪਾਇਰ ਨੇ ਰਫੜ ਪਾਇਆ ਆ, 2 ਬਾਲ ਉੱਥੇ ਕੀਤੇ, ਇੱਕ ਵਾਈਟ ਹੋਇਆ, 4 ਕਿਸੇ ਦੇ ਲੱਗੀ, ਚੌਥੇ ਤੇ ਸਿੰਗਲ ਲੱਗਿਆ, ਉਹਨੂੰ ਬਾਲ ਗਨੋ ਇੰਨੇ ਵਾਈਟ ਸੁੱਟਣ ਦੇ ਕੀਪਰ ਕਪਤਾਨ ਨੂੰ ਪੁੱਛਦੇ ਮੈਂ ਕਿੱਥੇ ਖਲਾਵਾਂ। ਇੰਨੇ ਵਾਈਟ ਸੁੱਟਣ ਦਿਆ, ਉਹ ਜਾ ਕੇ ਉਹ ਵੱਟਾ ਚੁੱਕ ਕੇ ਥੋੜਾ ਇੱਧਰ ਕਰਨ ਦੇ। ਇੱਕ ਓਵਰ ਕਰਾਂਦੇ 2-3 ਵਾਰੀ ਜੂਸ ਮੰਗ ਲਿਆ ਉਹਨਾਂ ਕੋਲੋਂ ਤੇ ਬਾਅਦ ਚੋਂ ਕਹਿੰਦੇ ਮੈਂ ਤੇਰਾ ਕਪਤਾਨ ਛਿੱਤਰ ਮਾਰਨ ਦਿਆ ਇਹਨੂੰ। ਅੱਛਾ ਜਿਹੜਾ ਕੋਈ ਆਊਟ ਹੁੰਦਾ ਸੀ ਬੱਲਾ ਚੁੱਕ ਕੇ ਤੁਰ ਪੈਂਦਾ ਸੀ। ਹੈਲਮਟ ਗਵਾ ਲਿਆ ਪਹਿਲੇ ਮੈਚ ਹੀ। ਕਿਉਂ? ਹੈਲਮਟ ਗਵਾ ਲਿਆ, ਕੈਪ ਪਾ ਕੇ ਤੇ ਥਰਮਾਲ ਬੰਨਿਆ। ਯਾਰ ਇੰਟਰਨੈਸ਼ਨਲ ਮੈਚ ਮਿੱਠੇ ਰਫੜ ਪਾਇਆ ਕਪਤਾਨ ਨਾਲ, ਲਵਾਰੇ ਵੀ ਆਪ ਲਈ ਜਾਂਦੇ, ਬੋਲਿੰਗ ਵੀ ਆਪ ਲਈ। ਬੋਲਿੰਗ ਕਰਨ ਆਇਆ ਵਾ ਤੇ ਅੰਪਾਇਰ ਨੂੰ ਕਹਿੰਦੇ ਇਹਨੂੰ 10 ਨੇ 2 ਕਤਲ ਕੀਤੇ। ਫਿਲਮ ਦੇ ਵਿੱਚ 1 ਮਿੰਟ ਦਾ ਸੀਨ ਕੀਤਾ ਵਾ, ਇੰਜ ਕਰਕੇ ਸੈਨਮੇ ਸਾਰੇ ਯਾਰ ਦੋਸਤ ਨੂੰ ਲੈ ਕੇ ਗਿਆ। ਜਦੋਂ ਇਹਦੇ ਮਿੰਟ ਦਾ ਸੀਨ ਆਉਣ ਲੱਗਾ, ਸੈਨਮੇ ਲੜਾਈ ਹੋ ਗਈ। ਸੀਨ ਚੁੱਪ ਕਰਕੇ ਲੰਘ ਗਿਆ। 30 ਸਕਿੰਟ ਦਾ ਫਿਲਮ ਸੀਨ ਕੀਤਾ ਤੇ ਸੈਨਮੇ ਚ ਸਾਰੇ ਸੁੱਤੇ ਕਰਾ ਸਮੋਸੇ ਲੈ ਕੇ ਰਹਿਣਾ ਇੱਕ ਮਿੰਟ ਦਾ ਇੱਕ ਫਿਲਮ ਦੇ ਵਿੱਚ ਇਹਨੇ ਸੀਨ ਕੀਤਾ ਤੇ ਉਹਨਾਂ ਦਾ ਅੱਗੋਂ ਸੀਨੀਅਰ ਆਇਆ ਕਹਿੰਦਾ ਓਏ ਆਹ ਕਿੰਨੇ ਕੀਤਾ? ਉਹ ਕੱਟ ਕੇ ਸਾਈਡ। 1 ਮਿੰਟ ਦਾ ਸੀਨ ਕੀਤਾ ਵਾ, ਉਹਦੇ ਕਰਕੇ ਫਿਲਮ ਫੇਲ ਹੋ ਗਈ। ਯਾਰ ਇੱਕ ਫਿਲਮ ਚ ਹੀਰੋ ਸੀ, ਇੰਜ ਸ਼ੂਟਿੰਗ ਸ਼ਾਟਿੰਗ ਕਰਕੇ ਤੇ ਡਾਇਰੈਕਟਰ ਕਹਿੰਦਾ ਜਾਣ ਨਹੀਂ ਡਿਆ। ਮੈਂ ਜਾਵਾਂ ਕਿੱਦਾਂ, ਮੇਰਾ ਰੋਟੀ ਵਾਲਾ ਪੌਣਾ ਨਹੀਂ ਲੱਭਣ ਡਿਆ। ਯਾਰ ਇੱਕ ਮਿੰਟ ਦਾ ਸੀਨ ਕੀਤਾ ਵਾ ਤੇ ਫਿਲਮ ਨੇ 200 ਕਰੋੜ ਦਾ ਬਿਜ਼ਨਸ ਕਰ ਲਿਆ, ਇਹਦੇ ਹਿੱਸੇ 70 ਰੁਪਏ ਆਏ। ਯਾਰ ਐਡੀ ਫਿੱਕੀ ਨੇ ਐਕਟਿੰਗ ਕੀਤੀ 30 ਸਕਿੰਟ ਚ ਵੀ। ਡਾਇਰੈਕਟਰ ਦੂਰੋਂ ਆਵਾਜ਼ ਕਹਿੰਦਾ ਉਹ ਹਾਨੋ ਰੈਡ ਸਦੀਕੀ। 1 ਮਿੰਟ ਦਾ ਸੀਨ ਇਹਨੇ ਕੀਤਾ ਤੇ ਵਿੱਚ ਇੰਨੀਆਂ ਟੇਕਾਂ ਉਹਨਾਂ ਨੇ ਕਿਹਾ ਯਾਰ ਇਹਦਾ ਇਹ ਵੀ ਰਹਿਮ। 1 ਮਿੰਟ ਦਾ ਸੀਨ ਆ ਤੇ ਲੋਕਾਂ ਨੂੰ ਕਹਿ ਰਹੇ ਮੈਂ 7 ਵਜੇ ਲੈਲਪੁਰ ਗੈਲਰੀ ਆ ਰਹੀ ਮੀਟਅਪ ਕਰ ਰਿਹਾ ਆਪੇ। ਯਾਰ 30 ਸਕਿੰਟ ਦਾ ਰੋਲ ਕਰਕੇ ਤੇ ਬਾਹਰ ਕਰਦੇ ਲਿਖਾਇਆ ਹਾਂ ਜ਼ਿੱਦੀ ਕਾਲੂ। ਯਾਰ 30 ਸਕਿੰਟ ਦਾ ਰੋਲ ਜ਼ਿੰਦਗੀ 'ਚ ਪਹਿਲੀ ਵਾਰੀ ਕਰਕੇ ਘਰ ਆਇਆ ਤੇ ਆਪਣੀ ਬੇਗਮ ਨੂੰ ਕਹਿੰਦਾ ਰੀਮਾ ਦੀ ਕਾਲ ਤੇ ਮੈਨੂੰ ਉਠਾਈ ਨਾ। ਸ਼ਾਹਰ ਐਵੇਂ ਹੀ ਉਸ ਫਿਲਮ 'ਚ ਹੈ ਵੀ ਸੀ ਸਲਮਾਨ ਖਾਨ। 30 ਸਕਿੰਟ ਦਾ ਰੋਲ ਕਰਕੇ ਆ ਕੇ ਘਰ ਕੇ ਸਲਮਾਨ ਨੇ ਬਹੁਤ ਪਿਆਰ ਦਿੱਤਾ ਮੈਨੂੰ। ਉਹ ਘੰਟਾ ਮੇਰੀਆਂ ਗੱਲਾਂ ਹੀ ਕਰੀ ਗਿਆ। ਦਾਦੀ ਦਾ ਐਡਮ ਸੌਂਗ ਰਖਾ ਲਿਆ ਪਈ ਤੇ ਉਹ ਮੰਜੇ ਦੇ ਪਈ ਆ। ਮਾਰਨਿੰਗ ਸ਼ੋਅ ਚ ਇੰਜ ਕਰਕੇ ਉਹਨੇ ਗੈਸਟ ਬੁਲਾਇਆ, ਚਵਲ ਜਾਂਦਾ ਨਾ ਪਹਿਲਾਂ ਕਲੀਨ ਵੀ ਸਹੀ ਕਰਨ ਲਿਆ ਸੀ। ਬਾਬਾ ਸਿੱਧਾ ਜਾ ਕੇ ਬੈਠਾ ਤਾ। ਮਾਰਨਿੰਗ ਸ਼ੋਅ 'ਚ ਗੈਸਟ ਚਲੇ ਗਿਆ ਤੇ ਉਹਨਾਂ ਨੇ ਜਦੋਂ ਇਹ ਆਇਆ ਨਾ ਤੇ ਤਾੜੀਆਂ ਮਾਰੀਆਂ ਤੇ ਬੈਂਦਾ ਹੀ ਐਂਕਰ ਨੂੰ ਕਹਿੰਦੇ ਆ ਵੇਲੋ ਸਾਰੇ ਤਾੜੀਆਂ ਮਾਰਦੇ ਯਾਰ ਮੇਰੇ ਬੱਚੇ ਨਹੀਂ ਮਾਰਦੇ। ਯਾਰ ਮਾਰਨਿੰਗ ਸ਼ੋਅ ਤੇ ਗਿਆ ਵਾ ਤੇ ਘਰੋਂ ਨਾਸ਼ਤਾ ਕਰ ਗਿਆ। ਮੋਰਨਿੰਗ ਸ਼ੋਅ ਤੇ ਗਿਆ ਵਾ ਭਾਈ, ਐਵੇਂ ਬਾਰ-ਬਾਰ ਪੁੱਛੀ ਜਾਂਦੇ ਆ ਨਾਲ ਦੇ ਸੋਫੇ ਤੇ ਕਿੰਨੇ ਬੈਠੇ। ਮਾਰਨਿੰਗ ਸ਼ੋਅ ਦਾ ਫੋਨ ਆਇਆ, ਕਹਿੰਦੇ ਸਰ ਸਵੇਰ ਮਾਰਨਿੰਗ ਸ਼ੋਅ ਆ, ਕਦੋਂ ਆਓਗੇ? ਕਹਿੰਦਾ ਰਾਤ 8 ਵਜੇ ਆ ਜਾਊਂਗੇ। ਮਾਰਨਿੰਗ ਸ਼ੋਅ ਚ ਗਿਆ, ਸ਼ੋਅ ਹਲੇ ਏਦਾਂ ਹੀ ਹੋਇਆ ਤੇ ਦਿਲ ਬਣਾਉਣ ਡਿਆ। ਮਾਰਨਿੰਗ ਸ਼ੋਅ ਤੇ ਬੁਲਾ ਲਿਆ ਉਹਨਾਂ ਨੇ ਭਾਈ ਤੇ ਜਾਣ ਲੱਗਾ ਦਰਜਨ ਕੇਲੇ ਲੈ ਜਾਂਦੇ। ਆਓ ਯਾਰ ਮਾਰਨਿੰਗ ਸ਼ੋਅ ਤੇ ਚਲੇ ਗਿਆ ਤੇ ਹੁਣ ਲੱਗੇ ਹਸਪੀਟਲ ਨੂੰ 1000 ਰੁਪਇਆ ਦੇਣ ਡਿਆ।
ਯਾਰ ਮਾਰਨਿੰਗ ਸ਼ੋਅ ਦੇ ਵਿੱਚ ਇੰਜ ਕਰਕੇ ਹੋਸਟੇਜ ਦਾ ਤਾਰਫ ਕਰਾਉਣ ਲੱਗੇ ਤੇ ਬੈਠਾ ਵਾ ਉਹ ਤਾਰਫ ਕਰਾਉਂਦੇ ਇਹਨੂੰ ਕਹਿ ਦਿਆ ਸਰਕਾਲੂ ਆਪ ਸ਼ਲਵਾਰ ਪੈਂਟ ਸੇ ਸ਼ਲਵਾਰ ਨਜ਼ਰ ਆ ਰਹੀ ਹੈ तो हमारे पैंट से शलवार नजर आ रही है ਪੈਂਟ ਦੀ ਸ਼ਲਵਾਰ ਨਜ਼ਰ ਆ ਰਹੀ ऑडियो ਮਾਰਨਿੰਗ ਸ਼ੋਅ 'ਚ ਬੈਠਿਆ ਤੇ ਗੈਸਟ ਪਹਿਲੀ ਵਾਰੀ ਗਿਆ ਵਾ ਮੈਂ ਕਲਾਉਣ ਨਹੀਂ ਹੁੰਦਾ ਮੁੰਡਾ ਮੈਂ ਕਲਾਉਣ ਵਾਲਾ ਤਾਂ ਆਓ ਜੀ ਯਾਰ ਮਾਰਨਿੰਗ ਸ਼ੋਅ 'ਚ ਗਿਆ ਵਾ ਮੁੱਕਿਆ ਉਹਨਾਂ ਨੇ ਕਿਹਾ ਕੋਈ ਮੈਸੇਜ ਦੋਗੇ ਤੁਸੀਂ ਕੌਮ ਨੂੰ ਕਹਿੰਦਾ ਮੇਰਾ ਮੋਬਾਈਲ ਦੋ ਮੈਨੂੰ ਮੈਸੇਜ ਮਾਰਨਿੰਗ ਸ਼ੋਅ 'ਚ ਗਿਆ ਜੀ ਬੈਠੇ ਜਾਂ ਘਰੋਂ ਫੋਨ ਆ ਗਿਆ ਕਹਿੰਦੇ ਮੁੰਡਾ ਨਹੀਂ ਲੱਭਣ ਦਿਆ ਮੇਰਾ ਮੁੰਡਾ ਨਹੀਂ ਲੱਭਣ ਦਿਆ ਓਏ ਯਾਰ ਮਾਰਨਿੰਗ ਸ਼ੋਅ 'ਚ ਚਲ ਗਿਆ ਅੱਛਾ ਉਹ ਸਾਰੇ ਕੈਮਰੇ ਵਾਲ ਹੱਥ ਕਰ ਕਰਕੇ ਕਹਿੰਦਾ ਮੇਰੀ ਰੀਡ ਕੋ ਕੋਈ ਨਾ ਬਣਾਏ मॉर्निंग शो चले गया तो उसे जा कहन दिया हमने कहा था ना एक दिन हमारा भी टाइम है लोग सेल्फियां मांगेंगे ਯਾਰ ਇੰਜ ਕਰਕੇ 30 ਸਕਿੰਟ ਦਾ ਰੋਲ ਕੀਤਾ ਫਿਲਮ 'ਚ ਫਿਰ ਵੀ ਯਾਰਾਂ ਦੋਸਤਾਂ ਨੂੰ ਬਾਹਰ ਆ ਕੇ ਪੁੱਛਿਆ ਮੈਂ ਕੋਈ ਐਸੀ ਗਲਤ ਨਹੀਂ ਕੀਤੀ ਕੱਟਣ ਮਾਰਨਿੰਗ ਸ਼ੋਅ ਕਰਨੇ ਗਿਆ ਤੇ ਹੋਸਟ ਨੂੰ ਕਹੀ ਜਾਂਦਾ ਪਤਾ ਹੈ ਆਪਕੋ ਆਪ ਮੇਰਾ ਕ੍ਰਸ਼ ਹੈ ਯਾਰ ਇਹ ਕਰਕੇ ਇਹਦੀ ਐਂਟਰੀ ਸੀ ਫਿਲਮ 'ਚ ਆਇਆ ਨੰਗਣਾ ਪਛਾਣਿਆ ਵੀ ਨਹੀਂ ਹਾਂ ਐਨੀ ਗਿਟਰੀ ਕਰਕੇ ਬਾਹਰ ਗੋਲਡੀ ਫਲਾ ਕੇ ਟਰੈਕਟਰ ਕਰਨਾ ਇੰਨਾ ਕੰਮ ਸੀ ਬਸ ਐਵੇਂ ਤੇ ਕਰ ਯਾਰ ਮਾਰਨਿੰਗ ਸ਼ੋਅ 'ਚ ਹੋਸਟ ਨੇ ਕਿਹਾ ਸਰ ਆ ਬ੍ਰੇਕ ਲੈ ਤੁਸੀਂ ਕਰਨਾ ਮਾਰਨਿੰਗ ਸ਼ੋਅ 'ਚ ਅੰਦਰ ਕਰਕੇ ਕੁਰਸੀ ਤੇ बैठा हुआ होस्ट ने कहा आपके बड़े बेटे का नाम क्या है कहना हुज़ैफा कुर्सी ने पीछे निकल कर पापा बुलाया मैनू पापा बुलाया यार मॉर्निंग शो 'ਚ ਗਿਆ ਵਾ ਤੇ ਆਪਣੇ ਦੋ ਭਤੀਜੇ ਲੈ ਗਿਆ ਤੇ ਐਵੇਂ ਉੱਥੇ ਗਈ ਮੇਰੇ ਤੋਂ ਬਗੈਰ ਨਹੀਂ ਰਹਿੰਦੇ ਰੋਣ ਲੱਗ ਪਏ ਮਾਰਨਿੰਗ ਸ਼ੋਅ 'ਚ ਬੁਲਾ ਲਿਆ ਉਹਨਾਂ ਨੇ ਹਾਂ ਤੇ ਉੱਥੋਂ ਵੀ ਲੇਟ ਹੋ ਗਿਆ 12-1 ਵਜੇ ਪਹੁੰਚਣ ਦੇ ਇਹਨੂੰ ਮੇਰੇ ਦੋਸਤਾਂ ਨੇ ਤਿਆਰ ਕਰਕੇ ਭੇਜਿਆ ਉਹਨੇ ਕਿ ਤੂੰ ਗੈਸਟ ਜਾਣਾ ਤੂੰ ਕਹਿਣਾ आई थिंक ਇਹ ਸਵਾਲ ਤੋਂ ਪਹਿਲੇ ਲਾਉਣਾ इंग्लिश और जानते होस्ट ने पूछा आपके वालिद साहब का क्या नाम है कहता आई थिंक ये 1947 की बात है जवाब दे सादे का ना ਮਾਰਨਿੰਗ ਸ਼ੋਅ 'ਚ ਗਿਆ ਉਹਨੇ ਕੈਮਰੇ ਦੀ ਤਰਫ ਦੇਖ ਕੇ ਬਾਤ ਕਰਦੇ ਸੀਸੀਟੀਵੀ ਵਾਲ ਦੇਖੀ ਜਾਂਦੇ ਆ ਮਾਰਨਿੰਗ ਸ਼ੋਅ 'ਚ ਗਿਆ ਵਾ ਇਹਨੇ ਇੰਨੀਆਂ ਬਾਸੀਆਂ ਲਈਆਂ ਉਹਨੇ ਨਿਕਾਲ ਤੇ ਰੱਖਤਾ ਕਹਿੰਦਾ ਮਮਾ ਸੌ ਗਈ ਹੋਣਾ ਸੀ ਅੱਡਾ ਚਵਲ ਬੰਦਾ ਹੀ ਆਪਣੀ ਸੱਸ ਨਾਲ ਸਲਾਮ ਲੈ ਕੇ ਉਹਦੀ ਅੰਗੂਠੀ ਲਾ ਲਈ ਉੱਤੇ ਸਿੰਗਰ ਸੀ ਭਰਾਵਾ ਅੱਗੇ ਜੱਜ ਬੈਠੇ ਬੜੇ ਬੜੇ ਵੱਡੇ ਤੇ ਇੰਜ ਕਰਕੇ ਪੱਟ ਵਜਾਉਣ ਲਈ ਆਟਮ ਕਰਨ ਦਾ ਮਾਮਾ ਕੋ ਗਾਣਾ ਗਾ ਪੀਰਾਂ ਦੇ ਪੈਸੇ ਸੁੱਟਦੇ ਆ ਵਿੱਚ ਤਾਸ਼ ਵੀ ਸੁੱਟਤੀ ਇਹਨੇ ਉੱਤੇ ਉਹਨਾਂ ਦੇ ਗੋਲੇ ਵੱਜਣ ਦੇ ਬਾਜੀ ਇੰਜ ਕਰਕੇ ਕਵਾਲ ਸੀਗਾ ਆਪਣੀ ਕਿਤਾਬ ਕਿਤੇ ਘਰ ਭੁੱਲ ਗਿਆ ਕਿ ਅਖਬਾਰ ਪਈ ਸੀ ਉਹੀ ਪੜ੍ਹੀ ਜਾਂਦਾ 9 ਬੰਦੇ ਉਲਟ ਕੇ 9 ਬੱਸ ਉਲਟ ਗਈ 9 ਬੰਦੇ ਮਰ ਗਏ ਬੱਸ ਉਲਟ ਗਈ 9 ਬੰਦੇ ਕੋਮੇ 'ਚ ਜਾਣ ਦੀ ਐਕਟਿੰਗ ਕਰਨ ਦੇ ਘਰ ਵੀ ਮਾਰੀਦਾ ਕਾਲੂ ਕੋਮੇ 'ਚ ਚਲ ਗਿਆ ਅੱਛਾ ਫੇਕ ਕਾਈ ਵਾਪਸ ਆ ਗਿਆ ਲੈ ਨਾਸ਼ਤੇ ਦੀ ਰੇੜੀ ਲਾ ਲਈ ਆ ਅੱਛਾ। ਇੰਜ ਕਰਕੇ ਨਲੀ ਚੋਂ ਮਿੱਖ ਕੱਢਣੀ ਸੀ ਕੋਈ ਸ਼ਾਇਦ ਲੱਭੀ ਨਵੇਂ ਨੋਟ ਨਾ ਕੱਢਣ ਦਾ ਨਾਸ਼ਤੇ ਦੀ ਰੇੜੀ ਲਾ ਲਈ ਭਾਈ ਇੰਜ ਕਰਕੇ ਮਿੱਖ ਕੱਢਣ ਲੱਗਾ ਕੋਲੀ ਥੱਲੇ ਰੱਖੀ ਨਹੀਂ ਰੇੜੀ ਤੇ ਕੱਢ ਰੇੜੀ ਦੇ ਉੱਤੇ ਹੀ ਕੱਢਦੀ ਨਾਸ਼ਤੇ ਦੀ ਰੇੜੀ ਲਾਈ ਆ ਐਂਦੇ ਕਿ ਚੜੇ ਪਕਾਇਆ ਤੇ ਤਰੀ ਵਾਲਾ ਪਤੀਲਾ ਡਰ ਕੇ ਪਾਈਆ ਚਨੇ ਪਕਾ ਕੇ ਰੇੜੀ ਲਾ ਲਈ ਤਾਂ ਮਨ ਖੀਰਾ ਕੱਟਦਾ ਉੱਤੇ ਨਾਸ਼ਤੇ ਦੀ ਰੇੜੀ ਲਾਈ ਘਾਟਾ ਪੈ ਗਿਆ ਅੱਛਾ ਇੱਕ ਬੰਦੇ ਨੇ ਨਿੰਬੂ ਮੰਗਿਆ ਉਹਨੂੰ ਅੱਧਾ ਕਿਲੋ ਵਾਲਾ ਛਾਪਰ ਫੜਾ ਦਿੱਤਾ 300 ਰੁਪਏ ਕਿਲੋ यार ਮਹੱਲੇ 'ਚ ਸਾਰੇ ਘਰ ਦੇ ਭਾਂਡੇ ਬਾਹਰ ਕੱਢ ਕੇ ਤੇ ਕਹਿੰਦਾ ਜੀਤੋ ਪਾਕਿਸਤਾਨ ਸ਼ੋਅ ਕਰਨ ਲੱਗੇ ਕਿਤੇ ਨੂੰ ਜੱਗ ਦੇ ਦਿੰਦੇ ਕਿਤੇ ਨੂੰ ਸਰਾਣਾ ਦੇ ਦਿੰਦੇ ਆ ਤਾਂ ਕੌਲੀਆਂ ਦੇ ਸਵਾਲ ਆ ਉੱਤੇ ਲੰਗਰ ਵਾਲੀ ਲਾਈਨ 'ਚ ਖਲੋਤਾ ਆ ਬਿਲਕੁਲ ਨੇੜੇ ਪਹੁੰਚ ਕੇ ਬਾਹਰ ਹੋ ਗਿਆ ਕਹਿੰਦਾ ਪਿੱਛੋਂ ਧੱਕੇ ਵੱਜਣ ਦੇ ਯਾਰ ਜੀਤੋ ਪਾਕਿਸਤਾਨ ਚੋਂ ਹਲਕਾ ਜਿਹਾ ਨਾਮ ਨਿਕਲਿਆ ਚਾਕਲੇਟ ਨਿਕਲੀ ਤੇ ਚਾਵਲ ਉੱਥੋਂ ਨੱਚਦਾ ਹੁੰਦਿਆ ਤੇ ਮਾਮਾ ਜਾ ਕੇ ਫੜ ਲਿਆ ਰਾਮ ਉਹ ਗ੍ਰੈਜੂਏਟ ਦੀ ਟੋਪੀ ਨਹੀਂ ਹੁੰਦੀ ਉਹ ਨਹੀਂ ਲੱਭੀ ਸਿਰ ਤੇ ਅਕਸਰ ਰੱਖ ਕੇ ਤੇ ਬੁੜੀ ਦੀਆਂ ਰਿਪੋਰਟਾਂ ਤਾਂ ਸੁੱਟਣ ਆ ਸਾਰੇ ਘਰ ਦੇ ਨੂੰ ਲੱਭਣ ਦੇ ਭਾਈ ਉਹ ਕਿਤੇ ਉਹਨਾਂ ਨੇ ਟੀਵੀ ਔਨ ਕੀਤਾ ਤੇ ਵਿੱਚ ਸੱਸ ਨਾਲ ਬੈਠਾ ਜੀਤੋ ਪਾਕਿਸਤਾਨ ਵੇਖ ਯਾਰ ਜੀਤੋ ਪਾਕਿਸਤਾਨ ਚ ਮੋਟਰਸਾਈਕਲ ਨਿਕਲੀ ਆ ਇੰਜ ਕਰਕੇ ਉੱਥੇ ਟਰਾਈ ਲੈਣਗਾ ਚੱਕਾ ਚੱਕ ਕੇ ਨਾ ਮਾਰਿਆ ਫਾਦ यार जीतो पाकिस्तान 'ਚ ਮੋਟਰਸਾਈਕਲ ਨਿਕਲ ਆਇਆ ਵਾ ਉਹਨੂੰ ਕਹਿੰਦਾ ਕੁਆਟਰੀ ਤੇਲ ਦੇ ਪੈਸੇ ਵੀ ਦੇ ਤੋਂ ਪਾਕਿਸਤਾਨ 'ਚ ਮੋਟਰਸਾਈਕਲ ਇਹਦਾ ਨਿਕਲਿਆ ਵਾ ਉਹ ਪਿੱਛੇ ਬਹਿ ਕੇ ਝੂਟੇ ਨਹੀਂ ਲੈਂਦੇ ਹਾਂ ਉਹਨੂੰ ਕਹਿੰਦਾ ਜਾਣ ਤੇ ਹੁਣ ਮਠਿਆਈ ਲੈ ਕੇ ਹੀ ਆਂਦੇ ਜੀਤੋ ਪਾਕਿਸਤਾਨ ਚ ਮੋਟਰਸਾਈਕਲ ਨਿਕਲੀ ਆ ਉਹ ਫਾਦ ਮੁਸਬਤ ਥੋੜਾ ਧੱਕਾ ਲਾਉਂਦਾ ਚਵਲ ਉਹਨੂੰ ਧੱਕਾ ਲਾਉਂਦਾ ਘਰ ਲੈ ਕਹਿੰਦਾ ਬਸ ਓਏ ਜੀਤੋ ਪਾਕਿਸਤਾਨ 'ਚ ਉਹਦੀ ਮੋਟਰਸਾਈਕਲ ਨਿਕਲਿਆ ਹੀ ਭਾਈ ਤੇ ਸਾਰੀ ਟੀਮ ਪਰਦੇ ਦੇ ਪਿੱਛੇ ਮੀਟਿੰਗ ਰਹਿੰਦੀ ਕਹਿੰਦੇ ਇਹਨੂੰ ਆਪਾਂ ਗੇੜਾ ਦੇਣਾ ਹੈ ਜੀਤੋ ਪਾਕਿਸਤਾਨ 'ਚੋਂ ਮਸ਼ੀਨ ਨਿਕਲੀ ਆ ਆਪਣੀ ਸ਼ਰਟ ਲਾ ਕੇ ਉਹਦੇ ਵਿੱਚ ਪਾ ਕੇ ਚੈੱਕ ਕਰਨ ਦਿਆ ਉਹਨੂੰ ਪਾਣੀ जीतो पाकिस्तान 'ਚ ਭਾਈ ਇਹਦੀ ਮੋਟਰਸਾਈਕਲ
ਕੀ ਗੱਲ ਆ? ਇਹਦੇ ਲਈ ਕੀਤਾ ਸੀ। ਜੀ ਤਾਂ ਪਾਕਿਸਤਾਨ ਚ ਚਲ ਗਿਆ ਤੇ ਥੋੜੀ ਦੇਰ ਬਾਅਦ ਉੱਠ ਕੇ ਕਹਿੰਦੇ ਆ ਭਾਈ ਫਾਹਾ ਦਾ ਮੁੰਡਾ ਮੈਨੂੰ ਛੇੜਨ ਦਿਆ, ਮੈਂ ਕਾਰ ਚ ਬਹਿ ਜਾ ਆ ਕੇ। ਜਦੋਂ ਪਾਕਿਸਤਾਨ ਚ ਜਾ ਕੇ ਬਹਿ ਗਿਆ ਭਾਈ ਤੇ ਸਾਰੇ ਜਣੇ ਇਹਦੇ ਨਾਲ ਉੱਠ ਕੇ ਥੋੜੇ ਪਰਾਂ ਹੋਣਗੇ। ਯਾਰ ਜੀਤੋ ਪਾਕਿਸਤਾਨ ਚ ਕਹਿੰਦੇ ਜਿਹੜਾ ਅੱਛਾ ਡਾਂਸ ਕਰੇਗਾ ਨਾ ਉਹਨੂੰ ਮੋਟਰਸਾਈਕਲ ਮਿਲੇਗਾ, ਉਹਦੀ ਸੱਸ ਨੂੰ ਭੇਜਤਾ। ਬਾਅਦ ਮੁਸਤਫਾ ਨੇ ਕਿਹਾ ਕੌਣ ਸਾ ਡੱਬਾ ਖੋਲੇ ਥੇ ਤੇ ਕਬਰ ਚ ਆਇਆ ਤੇ ਕਿਹਾ ਜਾ ਦੱਸ ਵੇ ਮੈਂ ਦੱਸ ਫਟਾਫਟ। ਇੱਥੇ ਹੀ ਚਲ ਗਏ। ਜੀਤੋ ਪਾਕਿਸਤਾਨ ਚ ਕੋਈ ਸ਼ਹਿਰ ਨਿਕਲੀ ਤੇ ਪਿੱਛੋਂ ਜਾ ਕੇ ਉਹਨੇ ਕਨਾਤਾ ਖੋਲਣ ਦਾ ਗੁੱਸੇ ਚ। ਯਾਰ ਉਹਦਾ ਕੀ ਆ? ਜੀ ਤਾਂ ਪਾਕਿਸਤਾਨ ਚ ਇੱਕ ਸਵਾਲ ਦਾ ਜਵਾਬ ਨਹੀਂ ਆਇਆ, ਬਾਹਰ ਨਿਕਲਣ ਲੱਗਾ ਹੋਰ ਮੋਟਰਸਾਈਕਲਾਂ ਨੂੰ ਲੱਤ ਮਾਰ ਰਿਹਾ। ਸਾਰੀਆਂ ਲੈ ਨਹੀਂ ਡੇਗੇ। ਜੀਤੋ ਪਾਕਿਸਤਾਨ ਚ ਕੋਈ ਸ਼ੈ ਨਹੀਂ ਨਿਕਲੀ ਤੇ ਬਾਹਰ ਆ ਕੇ ਆਪਣੇ ਰਿਸ਼ਤੇਦਾਰ ਬਿਠਾਏ ਇਹਨਾਂ ਨੇ। ਜੀ ਤਾਂ ਪਾਕਿਸਤਾਨ ਚ ਗਿਆ, ਕਹਿੰਦਾ ਫਾਦਰ ਮੁਸਤਫਾ ਸਾਹਿਬ ਆਪਕੇ ਲਈ ਕੁਝ ਲੇਕਰ ਆਇਆ ਹੂੰ। ਕਹਿੰਦਾ ਲਾਏ ਕੀ ਹੈ ਤੇ ਜੈਕ ਗਿਫਟ ਕਰਨ ਦਿਆ ਉਹਨੂੰ। ਜੈਕ ਓਏ ਉਹਨੇ ਕੀ ਕਰਨਾ ਵਾ ਯਾਰ? ਯਾਰ ਜੀਤੋ ਪਾਕਿਸਤਾਨ ਚ ਦੀ ਮੋਟਰਸਾਈਕਲ ਨਿਕਲੀ, ਨਾਲ ਦਾ ਭਰਾ ਵੀ ਗਿਆ ਸੀ। ਉਹਦਾ ਭਰਾ ਅੱਛੇ ਵਾਲੇ ਨੂੰ ਕਹਿੰਦਾ ਦੂਜੀ ਲੈ ਲੈ, ਤੇਲ ਬਹੁਤ ਪੀਂਦੀ ਆ। ਉੱਥੇ ਜਦੋਂ ਪਾਕਿਸਤਾਨ ਚ ਜਾ ਕੇ ਫਾਦਰ ਮੁਸਤਫਾ ਨੂੰ ਕਹਿੰਦਾ ਸਰ ਮੈਂ ਆਪਕੇ ਲਈ ਕੁਝ ਲੈ ਕੇ ਆਇਆ ਹੂੰ। ਉਹ ਕਹਿੰਦਾ ਦੀ ਜੇਬ ਚ ਹੱਥ ਮਾਰ ਕਹਿੰਦਾ ਉਹ ਵੀ ਕਿਤੇ ਰਹਿ ਗਈ ਏ। ਜਦੋਂ ਪਾਕਿਸਤਾਨ ਚ ਮੋਟਰਸਾਈਕਲ ਜਤ ਲਈ ਉਹਨਾਂ ਨੇ ਪਿੱਛੋਂ ਧੱਕਾ ਲਾ ਕੇ ਝੂਠਾ ਦਿੱਤਾ ਤੇ ਬੁੱਢੀਆਂ ਤੇ ਚੜਾਤਾ। ਇੱਕ ਬੰਦੇ ਨੂੰ ਕਹਿੰਦਾ ਮਰੇ ਬੰਦੇ ਦੇ ਕੱਪੜੇ ਲੈ ਲੈਣੇ, ਉਹ ਕਹਿੰਦਾ ਤੇਰੇ ਮੈਨੂੰ ਪੂਰੇ ਨਹੀਂ ਆਣੇ। ਲੈ ਸਿੱਧਾ ਉਹ ਜੀ ਤਾਂ ਪਾਕਿਸਤਾਨ ਚ ਗਿਆ ਵਾ, ਫਾਦਰ ਮੁਸਤਫਾ ਕਹਿੰਦਾ ਤੁਹਾਡੇ ਨਾਲ ਸੈਲਫੀ ਲੈਣੀ ਹੈ ਤੇ 10 ਮਿੰਟ ਦਾ ਟਾਈਮਰ ਲਾਇਆ, ਉੱਥੇ ਹੀ ਖਲੋਤਾ। ਉਹ ਕਹਿੰਦਾ ਗਿੱਚ ਲਾ ਮੰਮਾ ਟਿਚਰੀ। ਬਹੁਤ ਕੀ ਤਾਂ ਛਿੱਤਰ ਪੈ ਗਏ। ਉੱਥੇ ਮਿੱਥਣ ਵਾਲੇ ਉੱਚੇ ਮਰਘਾਟ ਵਾਲੇ ਜਾਂ ਮਿੱਤ ਜਾਂਦੇ। ਆਪਣੀ ਸ਼ਾਦੀ ਦਾ ਫੋਟੋ ਸ਼ੂਟ ਕਰੇਨ ਵਾਲੇ ਪੰਜੇ ਚ ਕਰਵਾਉਂਦੇ ਆ, ਉਹਨੂੰ ਰੰਜ ਬੈਠੀ ਆ। ਜੀਤੋ ਪਾਕਿਸਤਾਨ ਚ ਗਿਆ, ਉਹਨਾਂ ਨੇ ਕੱਢਤਾ। ਉਹਨਾਂ ਨੇ ਕਿਹਾ ਤੂੰ ਪਾਕਿਸਤਾਨ ਦਾ ਹੈ ਨਹੀਂ, ਤੂੰ ਜੀਤੋ ਪਾਕਿਸਤਾਨ। ਯਾਰ ਫਿਲਮ ਜਿਹਦਾ ਸੀਨ ਸੀਗਾ ਇੰਜ ਕਰਕੇ ਸੈਂਡਵਿਚ ਬੈਠਾ, ਜਦੋਂ ਸੀਨ ਆਉਂਦਾ ਤਾਂ ਪਰਦੇ ਵੀ ਹੌਲੇ ਬਾਹਰ ਆਉਂਦੇ। ਮਿੱਠੇ ਕੋਲ ਥੋੜਾ ਜਿਹਾ ਪੈਸਾ ਆ ਗਿਆ ਤੇ ਆਪਣਾ ਸ਼ੋਅ ਕੱਢਤਾ। ਕਿਹੜਾ? ਜੀਤੋ ਝੰਡਾ ਪੀਰ। ਫਿਲਮ 'ਚ ਰੋਲ ਮਿਲ ਗਿਆ ਭਾਈ, ਉਹਨਾਂ ਨੇ ਕਿਹਾ ਤੂੰ ਫਿਲਮ ਦੇ ਵਿੱਚ ਮਰਨਾ ਹੈ। ਇਹ ਮਰ ਗਿਆ, ਉਹਨਾਂ ਨੇ ਕਿਹਾ ਹੁਣ ਤੂੰ ਅਗਲੀ ਫਿਲਮ ਦੇ ਵਿੱਚ ਵੀ ਆ ਜਾਈਂ, ਉਹ 'ਚ ਤੇਰੀ ਲਾਸ਼ ਲੱਭਣੀ। ਕਾਲੂ ਹਰ ਮਹਿੰਦੀ ਤੇ ਨਾ ਮੂੰਹ ਨਾਲ ਅੱਗ ਕੱਢਦਾ ਸੀ, ਹਰ ਮਹਿੰਦੀ ਤੇ ਅੱਗ ਕੱਢਦਾ ਸੀ। ਇਹਦੇ ਬੁਣੇ ਨੂੰ ਗੈਸ ਤੇ ਕਰਾ। ਯਾਰ ਇਹਨੇ 3-4 ਫਿਲਮਾਂ 'ਚ ਮਰਨ ਵਾਲੇ ਸੀਨ ਕੀਤੇ ਤੇ ਘਰ ਆਏ ਤੇ ਇਹਦੀ ਅੰਮੀ ਕਹਿੰਦੀ ਮੇਰਾ ਮਰਨ ਅਰਜੁਨ ਆ ਗਿਆ। ਟਰਾਲੀ ਜੋ ਗੰਨਾ ਖਿੱਚਿਆ ਸਿਰ ਚ ਵੱਜਾ, ਜ਼ਿਆਦਾ ਚਲੇਗੀ ਉਹਦੇ ਬੇਟਾ ਐ ਦੇਖਣ। ਯਾਰ ਫਿਲਮ 'ਚ ਮਰਨ ਵਾਲਾ ਸੀਨ ਕੀਤਾ ਤੇ ਪਿੱਛੋਂ ਸਹੁਰੇ ਬੜੇ ਖੁਸ਼ ਹੋਏ। ਇੱਕ ਬਾਂਦਰ ਨੂੰ ਕਹਿੰਦੇ ਆ ਪੈਂਟ ਕੋਟ ਪਾ ਲਿਓ, ਬੜਾ ਉੱਠੇ ਤੇਰੇ ਤੇ। 7 ਸਾਲ ਇਹਨੇ 2-3 ਵਾਰੀ ਵੇਖਿਆ, ਉਹ ਕਹਿੰਦੀ ਨਹੀਂ ਵੀਰ ਦਾ ਮੰਜਾ ਬੈਠਕ 'ਚ ਕਰੋ। ਯਾਰ ਇੱਕ ਕੁਲਾਂ ਤੇ ਚੱਲਾ ਵਾ, ਅੱਛਾ। ਐਡਾ ਹਾਜ਼ਰ ਦਿਮਾਗ ਹੈ। ਕੁਲਾਂ ਤੇ ਚੱਲਾ ਵਾ ਤੇ ਪਹਿਲੇ ਫਲ ਵਾਲੇ ਕੋਲ ਮਹਿੰਗੇ ਫਲਾਂ ਦੇ ਰੇਟ ਪੁੱਛਣ ਤੇ ਆ, ਉਹ ਅੱਛਾ। ਜਾਂਦੀ ਉਹ ਖਾ। ਭਾਈ ਇੰਜ ਕਰਕੇ ਕੋਲਾ ਤੋਂ ਨਿਕਲਿਆ ਇੱਕ ਬੰਦਾ, ਕਹਿੰਦਾ ਮਰਨ ਵਾਲਾ ਅਜ਼ੀਜ਼ ਸੀ, ਕਹਿੰਦਾ ਨਹੀਂ, ਕਹਿੰਦਾ ਜੇਬ ਤਾਂ ਫੁੱਲ ਭਰੀ। ਸੱਸ ਨੇ ਪੁੱਛਿਆ ਕੀ ਖਾਣਾ, ਕਹਿੰਦਾ ਜਿਵੇਂ ਤੂੰ ਵਜਾ ਊਂ ਪਾ। ਇੰਜ ਕਰਕੇ ਆਪਣੇ ਸਹੁਰੇ ਦੇ ਘਰ ਵੜਿਆ ਨੂੰ ਵੇਖ ਕੇ ਨਾ ਉਹ ਬੋਟੀਆਂ ਥੱਲੇ ਕਰਕੇ ਆਲੂ ਉੱਤੇ ਕਰਨ ਡਏ। ਯਾਰ ਆਪਣੇ ਸਹੁਰਿਆਂ ਘਰ ਗਿਆ ਹੀ ਆ ਤੇ ਨਾਲ ਹੀ ਮਾੜੇ ਬੱਦਲ ਹੋ ਗਏ। ਇਹ ਬਣਾ ਲੋ ਰਹਿਣ ਗਿਆ ਸੀ ਤੇ ਉਹ ਕਹਿਣ ਦੇ ਪ੍ਰਾਹੁਣਾ ਭੇਜਦਾ ਹੀ ਜਾਏਗਾ। ਆਪਣੇ ਸਹੁਰਿਆਂ ਦੇ ਘਰਾਂ 'ਚ ਵੜਿਆ ਹੀ ਆ, ਨਾਲ ਹੀ ਉਹਨਾਂ ਨੇ ਪੱਖਿਆਂ ਦੇ ਬਟਨ ਚੁੱਕ ਤੇ ਕਹਿੰਦੇ ਸਵੇਰ ਦੀ ਲਾਈਟ ਬੰਦ। ਯਾਰ ਇੰਜ ਕਰਕੇ ਦੇ ਸਹੁਰੇ ਹੈਪੀ ਸੀਗੇ ਬਿਲਕੁਲ। ਇੰਜ ਕਰਕੇ ਉਹਦਾ ਗੇਟ ਵੜਿਆ, ਸੱਸ ਨਾਲ ਹੀ ਲੱਗੀ ਸਹੁਰਿਆਂ ਦੇ ਘਰ ਵੜੇ ਆ, ਵੇਖਦੇ ਹੀ ਕਹਿੰਦੇ ਕਰਤਾ 15 ਤੇ ਫੋਨ ਕਰਤਾ। ਡਰ ਕੇ ਬਾਹਰ ਸਹੁਰਿਆਂ ਦੇ ਘਰ ਖਾਲੀ ਹੱਥ ਚਲੇ ਗਿਆ ਵਾ ਤੇ ਇਹਦਾ ਸਹੁਰਾ ਨੂੰ ਕਹਿਣ ਡਿਆ ਤੈਨੂੰ ਕਿਤੇ ਆਉਣਾ ਜਾਣਾ ਨਹੀਂ ਆਉਂਦਾ। ਯਾਰ ਸਕੀ ਸੱਸ ਨੂੰ ਖੂਨ ਨਹੀਂ ਦਿੱਤਾ, ਕਹਿੰਦਾ ਜ਼ਾਇਆ ਕਰਨ ਵਾਲੀ ਗੱਲ ਆ। ਓਏ ਓਏ ਇੰਨੀ ਤੇਜ਼ ਮੋਬਾਈਲ ਚਲਾਇਆ, ਉਹ ਸਾਰੇ ਗੂਗਲ ਆਈਕਨ ਬਾਹਰ ਡਿੱਗਣ ਦੇ। ਇੱਕ ਹੈਂਡ ਫ੍ਰੀ ਸੱਸ ਦੇ ਕੰਨ 'ਚ ਲਾਈ, ਇੱਕ ਆਪਣੇ ਤੇ ਲਾਈਵ ਆਇਆ ਹੈ। ਆਪਣੇ ਆਪੂ ਦੀ ਆਈਡੀ ਬਣਾ ਦੇ ਗਨੀ ਬਾਈ ਦੇ ਨਾਂ ਤੋਂ। ਉਹ ਸਾਦਾ ਜਿਹਾ ਬੰਦਾ ਵਿਚਾਰਾ। ਇਹਦਾ ਆਪਾਂ ਕੈਲਕੂਲੇਟਰ ਤੇ ਇੰਜ ਕਰਕੇ ਹਿਸਾਬ ਲਾਉਣਾ 715 ਮੈਂ ਕਿਹਾ ਚਾਚਾ ਜੀ ਇਹ ਕੀ, ਕਹਿੰਦਾ ਕਿਰਲੀਆਂ ਮਾਰੀਆਂ ਸਾਰੀਆਂ। ਯਾਰ ਆਪਣੀ ਮੋਟਰਸਾਈਕਲ ਕਾਰਬਨ ਥੱਲੇ ਐਡਾ ਕਾਲਰ ਰੱਖਿਆ, ਮੈਂ ਕਿਹਾ ਆ ਕੀ, ਕਹਿੰਦਾ ਓਵਰ ਹੁੰਦੀ ਭਾਜੀ। ਮਗਰਾੜ ਤੇ ਮਿੱਟੀ ਲਾ ਕੇ ਸੱਸ ਨੂੰ ਕਹਿੰਦਾ ਮੈਂ ਮੁਲਤਾਨੀ ਮਿੱਟੀ ਲੈ ਕੇ ਆਇਆ। ਘਰ ਦੇ ਰੋਟੀ ਨਹੀਂ ਦਿੰਦੇ ਤੇ ਬਾਹਰ ਆ ਕੇ ਦੱਸਣ ਦਿਆ ਮੈਂ ਡਾਈਟਿੰਗ ਤੇ ਆ।
ਘਰ ਭਾਈ ਉਹਨਾਂ ਨੇ ਗੋਸ਼ਤ ਪਕਾ ਲਿਆ ਤੇ ਸਾਰਿਆਂ ਨੂੰ ਪਹਿਲਾਂ ਇਹਦੇ ਹਿੱਸੇ ਦਾ ਸਾਲਨ ਕੱਢ ਕੇ ਕਹਿੰਦੇ ਪਹਿਲਾਂ ਇਹ ਮਕਾਓ ਬਾਕੀ ਬਾਅਦ ਚ। ਇੱਕ ਗਾਗਰਾ ਛੱਡਿਆ ਹਲੀਮ ਖਾ ਕੇ ਆਂਦਾ, ਅੱਲਾ ਦੇ ਬੜੇ ਬੜੇ ਸਖੀ ਲੋਕ ਪਏ ਹਲੇ। ਪਹਿਲੀ ਵਾਰੀ ਗੋਸ਼ਤ ਹੁੰਦਾ ਘਰ ਤੇ ਇੱਥੇ ਮੁਰਗੇ ਦੀ ਧੋਣ ਲਾ ਕੇ ਫਿਰਦੇ ਆ ਪਲਾਸ। ਆਪਣੇ ਸਹੁਰਿਆਂ ਦੇ ਘਰ ਗਿਆ ਉਹਨਾਂ ਨੇ ਇਹਨੂੰ ਦੇਖਿਆ ਤੇ ਬੋਟੀਆਂ ਕੱਢ ਕੇ ਕਹਿੰਦੇ ਪਾਣੀ ਹੋਰ ਪਾ ਦਿਓ ਹਾਂਡੀ ਚ। ਯਾਰ ਮੁਰਗਾ ਲੈਣ ਗਿਆ ਤੇ ਉਹਨੂੰ ਕਹੀ ਜਾਂਦੇ 2 ਗਰਦਨਾਂ ਪਾਣੀ, ਕਹਿੰਦਾ ਕਿਉਂ? ਕਹਿੰਦਾ ਕਾਂਟੇ ਬਣਾਉਣੇ ਸੱਸ ਦੇ। ਓਏ ਬੜੇ ਬੇਵਕੂਫੀ, ਸਾਰੇ ਭਰਾ 1.5 ਲੀਟਰ ਦੀ ਬੋਤਲ ਲੈ ਕੇ ਸਲਾਨੀ ਚ ਵੜਦੇ। ਮਜ਼ਾ ਕਰ ਰਹੇ ਹੁੰਦੇ ਆ। ਘਰ ਇਹਦੇ ਸਹੁਰੇ ਆ ਗਏ, ਉਹ ਕਹਿੰਦੇ ਜਾ ਇਹ ਮੁਰਗਾ ਲੈ ਗਿਆ ਤੇ ਲੜਨ ਵਾਲਾ ਚੁੱਕੀ ਲਿਆ ਹੁੰਦੇ। ਓਏ ਮੌਤ ਦਾ ਖੂਹ ਲੀਕ ਹੋਇਆ ਹੁੰਦਾ ਓਏ। ਓਏ ਤੂੰ ਵੀ ਇਦਾਂ ਹੀ ਆ, 2 ਮੁੱਠਾਂ ਵਾਲੀ ਤਖਤੀ ਹੁੰਦੀ ਐ ਕਰਕੇ ਚਲਾਓ। ਯਾਰ ਕਰਿਆਨੇ ਵਾਲਾ ਸੀਗਾ, ਆਪਣੀ ਮੁਸਹਿਰੀ ਸ਼ੈਂਪੂ ਦੀ ਲੜੀਆਂ ਨਾਲ ਸਜਾਈ ਜਾਂਦੀ। ਫੋਤਗੀ ਤੋਂ ਛਿੱਤਰ ਖਾ ਲਏ ਭਾਈ। ਇੰਜ ਮੰਜੀ ਦੇ ਕੋਲ ਬਹਿਣ ਲੱਗੇ, ਇੰਜ ਟੋਪੀ ਮਾਈਕਲ ਜੈਕਸਨ ਤਰ੍ਹਾਂ ਘੁਮਾ ਕੇ ਲਿਆ। ਸਭ ਲੂਣੀ ਬਰਫੀ ਹੁੰਦੀ। ਢਾਲ ਦੇ ਪਿੱਛੇ ਮੋਟਰਸਾਈਕਲ ਦੇ ਅਦਰਕ ਦਿੱਤਾ ਹੁੰਦਾ। ਉਹਨੂੰ ਸਾਰੀਆਂ ਪੁੱਠੀਆਂ। ਓਏ ਕਮੀਜ਼ ਨੇ ਬੰਦਾ ਪਾਇਆ ਹੁੰਦਾ ਈ। ਓਏ ਗੱਲ ਕਰ, ਮਸਹਿਰੇ ਚ ਨੇਰੀ ਆਈ ਹੁੰਦੀ ਓਏ। ਓਏ ਸੁਰਮੇ ਨੇ ਅੱਖ ਪਾਈ ਹੁੰਦੀ। ਓਏ ਭਾਈ ਤੁਸੀਂ ਵੀ ਗੱਲ ਕਰੋ, ਥੱਲੋਂ ਦੀ ਕਮੀਜ਼ ਪਾਈ ਹੁੰਦੀ। ਇਹੋ ਜਿਹਾ ਬੰਦਾ ਜਦੋਂ ਗੱਲ ਕਰ ਕਾਲਰ ਚ ਨਾਲਾ ਪਾਇਆ ਹੁੰਦਾ ਓਏ। ਉਹ ਗੱਲ ਕਰੋ, ਖੀਸੇ 'ਚ ਪਰੋਠਾ ਪਾਇਆ ਹੁੰਦਾ। ਗੱਲ ਕਰੋ, ਖੀਰੇ ਨਾਲ ਚੀਰ ਕੱਢਿਆ ਹੁੰਦਾ। ਗੱਲ ਕਰ ਥੱਲੀ ਜੇਬ ਚਿੱਟ ਪਾਈ ਹੁੰਦੀ। ਤੂੰ ਵੀ ਗੱਲ ਕਰ। ਉੱਥੇ ਕੋਬ ਵਾਲੀ ਚਮਚੀ ਹੁੰਦੀ ਕਿ ਥੱਲੇ ਹੀ ਡੁੱਲੇਗਾ ਸਭ। ਗੱਲ ਕਰ ਪੁੱਠੀ ਸਾਈਡ ਤੋਂ ਵਾਪਰ ਫੇਰਿਆ ਹੁੰਦਾ। ਜਿੰਨੇ ਕਿ ਡੰਡਾ ਥੱਲੇ। ਯਾਰ ਇੰਜ ਕਰਕੇ ਨੇ ਛੱਲੀ ਆ ਵਿੱਚੋਂ ਵਾਲ ਨਿਕਲਦੇ। ਕਹਿੰਦਾ ਲੋ ਮੈਂ ਤਾਂ ਸਿਆਣੀ ਛੱਲੀ ਪੱਟ ਲਈ। ਓਏ ਕਲਾਕ ਨੂੰ ਪੱਖੇ ਵਾਲੀ ਮੋਟਰ ਲਾਤੀ, ਸੂਈਆਂ ਹਵਾ ਦੇਣੀਆਂ। ਯਾਰ ਹੋਟਲ ਤੇ ਗਿਆ, ਕਹਿੰਦਾ ਪਲੇਟ ਕਿੰਨੇ ਦੀ? ਕਹਿੰਦਾ ਭਾਈ 150 ਦੀ। ਕਹਿੰਦਾ ਗਰੇਬੀ? ਕਹਿੰਦਾ ਫ੍ਰੀ। ਕਹਿੰਦਾ ਚਲੋ ਫਿਰ 5 ਗਰੇਬੀਆਂ ਲਾ ਦੇ। ਯਾਰ ਰੋਟੀ ਤੋਂ ਪਹਿਲਾਂ ਰਾਇਤਾ ਲਿਆ ਕੇ ਰੱਖ ਦੇ। 5 ਵਾਰੀ ਚਾਵਲ ਉਹੀ ਪੀ ਗਿਆ। ਤੇ ਜੇ ਰੋਟੀ ਹੈ ਕਹਿੰਦਾ ਮੈਂ ਫੋਲਾਂ ਭਾਈ। ਏਦਾਂ ਹੁੰਦਾ। ਕਹਿੰਦਾ ਮੇਰੇ ਘਰ ਸਿਰਫ ਮੇਰੇ ਰੂਲ ਚੱਲਦੇ, ਮੈਂ ਗਿਆ ਸਾਰੇ ਰੂਲ ਖਾਂਦੇ ਆਦੂ ਵਾਲੇ। ਕਹਿੰਦਾ ਮੇਰੇ ਘਰ ਸਾਰੇ ਮੇਰੇ ਰੂਲ ਚੱਲਦੇ। ਮੈਂ ਜਾ ਕੇ ਵੇਖਿਆ ਸਾਰਿਆਂ ਨੇ ਪੁੱਠੀਆਂ ਸ਼ਲਵਾਰਾਂ ਪਾਈਆਂ। अपने अपने कहना तू मेरा प्यार नहीं करना, कहना बेटा ये सच तुम्हें आज पता चला। मैं तो बड़ी देर दा नहीं करता। ਇਦਾਂ ਦਾ ਅਦਾਲਤ 'ਚ ਉੱਠ ਕੇ ਕਹਿੰਦਾ ਹੁੰਦਾ, ਹਾਂਜੀ ਰਵੀ ਮੈਂ ਹੂੰ। ਯਾਰ ਮੇਲੇ 'ਚ ਗੁਜ਼ਰਣਾ ਫਿਰਨ ਡਿਆ, ਇਹਦੇ ਚਾਚੇ ਦਾ ਫੋਨ ਆ, ਕਹਿੰਦਾ ਕਿੱਥੇ ਆ? ਕਹਿੰਦਾ ਗੁਜ਼ਰਣਾ ਫਿਰਨ ਆ। ਕਹਿੰਦਾ ਮੈਨੂੰ ਪਤਾ ਪਹਿਲੇ ਮੇਰਾ ਯਾਰ ਸੀ। ਵਾਸ਼ਰੂਮ 'ਚ ਲਾਲ ਬੇਗ ਚੁੱਕ ਕੇ ਕਹਿੰਦਾ ਦਾਤਣ ਕਿਹਨੇ ਸੁੱਟੀ ਹੈ। ਯਾਰ ਫਿਲਮਾਂ ਦੇ ਵਿੱਚ ਨਾ ਜੱਜ ਨੂੰ ਪੁੱਛੇ ਨਾ, बताओ देवा तुमने किसी को देखा? तो इतना गूंगा ना किसी इशारा करना। ਫਿਲਮ ਦੇ ਵਿੱਚ ਸ਼ੁਗਲੀ ਕਰੈਕਟਰ ਮਿਲ ਗਿਆ ਇਹਨੂੰ ਭਾਈ, ਤੇ ਸਾਰੇ ਜਾਣੇ ਬਸ ਇਹ ਦਿਨ ਵੇਖ ਕੇ ਸੁਣਦੇ। ਕਹਿੰਦੇ ਬੋਲੀ ਕੁਝ ਨਾ। ਬਸ ਇਹ ਦਿਨ ਵੇਖ। ਯਾਰ 20 ਟਿੱਕੀਆਂ ਖਾ ਕੇ ਕਹੀ ਜਾਣਾ ਮੈਨੂੰ ਫੂਡ ਪੋਇਜ਼ਨਿੰਗ ਹੋ ਗਈ ਹੈ। ਸੱਸ ਨਾਲ ਯਾਰ ਸਫ਼ਰ ਕਰਨ ਜਾਂਦੇ ਟੀਟੀ ਕਹਿੰਦੇ ਰਹਿਣ ਦੋ ਕਰਾਇਆ ਕੋਈ। ਆ ਭਾਈ ਨਾਮ ਯਾਰ ਕਹਿੰਦਾ ਮੈਂ ਫਿਲਮਾਂ 'ਚ ਕੰਮ ਕਰਦਾ। ਮੈਂ ਕਿਹਾ ਤੈਨੂੰ ਕਦੀ ਫਿਲਮ ਹੀ ਦੇਖਿਆ ਨਹੀਂ? ਕਹਿੰਦਾ ਜਦੋਂ ਸੁਲਤਾਨੀ ਸਾਹਿਬ ਦਾਈ ਮਾਤਾ ਨੇ ਪਿੱਛੋਂ ਆਵਾਜ਼ ਕਰਦਾ ਮੈਂ ਟੁਚੂਆ। ਸੱਸ ਨਾਲ ਬਹਿ ਕੇ ਸਫ਼ਰ ਕਰਨ ਦਿਆ, ਉਹ ਕਿਸੇ ਹੋਰ ਨਾਲ ਬੈਠੀ, ਆਪ ਕਿਸੇ ਹੋਰ ਨਾਲ ਬੈਠੀ। ਐ ਕਰਕੇ ਸੱਪ ਇਹਨਾਂ ਦੇ ਵਿਹੜੇ 'ਚ ਬੈਠਾ ਤੇ ਕਹਿੰਦਾ ਉਹ ਪਾਣੀ ਤਰੋਂਕਣ ਦਾ ਕਹਿੰਦੇ ਆ ਜੇ। 4 ਸਾਲ ਬਾਅਦ ਬੜੀ ਸੱਸ ਨੂੰ ਮਿਲਿਆ, ਕਹਿੰਦਾ ਲੱਕ ਤੋਂ ਟੈਟੂ ਮਟਾ ਲਿਆ ਭਲਾ। ਪਹਿਲੀ ਦਫਾ ਆਪਣੀ ਮਸ਼ੂਕ ਨੂੰ ਮਿਲਣ ਗਿਆ ਤੇ ਉਹਨੂੰ ਗੱਲਾਂ ਅਜੀਬ ਹੀ ਕਰਨ ਦੇ, ਕਹਿੰਦਾ ਕੀ ਆ ਗਰਮ ਹੁੰਦਾ ਭਲਾ। ਪਾਗਲ ਆ, ਅੱਛਾ ਫੇਣੀਆਂ ਨਹੀਂ ਹੁੰਦੀਆਂ, ਉਹ ਕੱਲੇ ਵਾਲ ਕਰਕੇ ਪੈਕਟ ਬਣਾਉਣ ਡਿਆ। ਚਲੋ ਨਹੀਂ ਆ ਇਹਨੂੰ ਘਰੋਂ ਛਿੱਤਰ ਪੈ ਗਏ। ਉਹਨਾਂ ਨੇ ਕਿਹਾ ਸਫਾਈ ਕਰ ਤੇ ਲੰਮੀਆਂ ਸੇਵੀਆਂ ਫੇਰਨ ਦੇ ਥੱਲੇ। ਯਾਰ ਘਰੋਂ ਕੰਮ ਤੇ ਜਾਣ ਲੱਗਾ, ਅੰਮੀ ਕੋ ਪਿਆਰ ਲਿਆ, ਬੇਗਮ ਕੋ ਦਵਾਈਆਂ ਲਈਆਂ, ਫੇਰ ਘਰੋਂ ਕੱਢਦੇ ਨੇ ਮੋਟਰਸਾਈਕਲ ਸੁੱਟ ਲਈ। ਤਲੇ ਨਾਂ ਤੋਂ ਤਿਲ ਲਾਉਣ ਡਿਆ ਵਾ, ਜ਼ਿਆਦਾ ਲੱਗ ਗਏ ਕੰਦਾ। ਘਰੋਂ ਛਿੱਤਰ ਖਾ ਕੇ ਕੰਮ ਤੇ ਗਿਆ ਤੇ ਕੰਮ ਤੋਂ ਵੀ ਛਿੱਤਰ ਪੈ ਗਏ। ਇਹਦੇ ਜਾਲੀ ਪੀਰ ਨੇ ਘਰ ਆਉਣਾ ਸੀ ਤੇ ਚਵਲ ਨੇ ਇਸਤਕਬਾਲ ਵਾਸਤੇ ਝਾੜੂ ਖੜੇ ਖੜ ਕਰਕੇ ਲਾਏ ਹੋਏ ਨੇ। ਉਹ ਵੀ ਕੁਝ ਵਜੇ ਕੱਢੇ। ਜਾਲੀ ਪੀਰਾਂ ਨੂੰ ਕਹਿੰਦੇ ਆ ਦੂਸਰਾ ਕਲਮਾ ਸੁਣਾਓ ਲੈ। ਇੱਕ ਬੰਦਾ ਗੰਢੇਰੀ ਚੂਪਣ ਲੱਗਾ ਤੇ ਉਹਨੂੰ ਕਹਿੰਦਾ ਦੇਖ ਲੈਣਾ ਭਾਜੀ ਜਦੋਂ ਤੁਸੀਂ ਪਹਿਲੀ ਦੰਦੀ ਵੱਢਣੀ ਨਾ
ਤੁਹਾਡੇ ਨੱਕ ਤੇ ਛਿੱਟਾ ਪੈਣਾ। ਇੱਕ ਬੰਦਾ ਇਹਨੂੰ ਕਹਿੰਦਾ ਯਾਰ ਮੈਨੂੰ ਤੇਰੇ ਉਹ ਪੀਰਾਂ ਤੇ ਨਾ ਯਕੀਨ ਨਹੀਂ, ਉਹ ਜਾਲੀ ਲੱਗਦਾ। ਕਹਿੰਦਾ ਉਹ ਕਿਵੇਂ? ਕਹਿੰਦਾ ਉਹਨੇ ਆਪ ਡਰਦਾ ਤਵੀਤ ਪਾਇਆ। ਯਾਰ ਆਪਣੇ ਸਹੁਰੇ ਨੂੰ ਇੰਜ ਕਰਕੇ ਰੋ ਕੇ ਜੱਫੀ ਪਾਈਏ ਤੂੰ ਕੰਨ ਚੋਂ ਸਿਗਰਟ ਲਾ ਲਿਓ ਉਹਦੇ। ਉਹ ਜਰਾ ਬੈਠਾ ਦੇਖ ਆਪਣੇ ਜਾਲੀ ਪੀਰਾਂ ਵਾਸਤੇ ਕਸਟਰਡ ਬਣਾਇਆ ਤੇ ਨਾਰੀਅਲ ਦੀ ਗਿਰੀ ਨਹੀਂ ਲੱਭੀ, ਤੂੜੀ ਪਾਉਂਦੇ ਆ ਉਹਦੇ ਉੱਤੇ। ਅਗਰ ਉਹ ਖੋਤਾ ਵਾ, ਇਹ ਤਾਂ ਕੌਡੂ ਪੀਰ ਘਰ ਆ ਜਿਹੜਾ ਖੋਤਾ ਵਾ। ਚਵਲ ਜ਼ਹਿਰ ਪੀ ਕੇ ਕਹੀ ਜਾਣੇ ਮੇਰੇ ਬੁੱਲ ਜੁੜਨ ਡਏ ਆ। ਬਹੁਤ ਕੀ ਤਾਂ ਛਿੱਤਰ ਪੈ ਗਏ। ਐ ਉੱਠਣ ਲੱਗਾ ਵਾ, ਜੇਬ ਤੋਂ ਤਾਸ਼ ਡਿੱਗ ਪਈ। ਸੋਰੇ ਦੀ ਸ਼ਨਾਖਤੀ ਲਾਮਤ ਕੋਈ ਨਹੀਂ, ਉਹਦੀ ਸਾਈਕਲ ਚੁੰਗਲ ਦੇ ਦਿੰਦੇ ਆ ਚੈਨ ਚ। ਯਾਰ ਗੱਡੀਆਂ ਤੇ ਬੈਠਾ ਫੌਦਗੀ ਤੇ ਰੇੜੀ ਵਾਲਾ ਨੇ ਕਿਹਾ ਕੁਲਫੀਆਂ ਵੀ ਲੈ ਲਈਆਂ ਨਾਲ, ਕਹਿੰਦੇ ਯਾਰ ਬਹੁਤ ਅਫਸੋਸ ਹੋਇਆ। ਫੌਤਗੀ ਤੋਂ ਸਗਾ ਪਿਓ ਫੌਤ ਹੋਇਆ, ਸਾਰੇ ਰੋਣ ਡੇ, ਆਪ ਚਵਲ ਹੌਲੀ ਹੌਲੀ ਕਾਗਜ਼ਾਂ ਦੇ ਗੂਠੇ ਲਵਾਉਣ ਡਿਆ। ਓਕੇ ਨਾਜ਼ਰੀਨ, ਬਹੁਤ ਸਾਰਾ ਆਪਣਾ ਖਿਆਲ ਰੱਖਣਾ, ਸਾਨੂੰ ਆਪਣੇ ਦੁਆਵਾਂ 'ਚ ਯਾਦ ਰੱਖੋ। ਅੱਜ ਜਿੱਦਾਂ ਦਾ ਨਿਜ਼ਾਮ ਹੁੰਦਾ ਤੁਹਾਡੇ ਵਾਸਤੇ, ਇਹਨੂੰ ਜਰਾ ਐਕਸੈਪਟ ਕਰਨਾ, ਜਰਾ ਪਿਆਰ ਦੇਣਾ, ਆਪਣੀ ਮੁਹੱਬਤਾਂ 'ਚ ਸਾਨੂੰ ਰੱਖਣਾ, ਦੁਆਵਾਂ 'ਚ ਯਾਦ ਰੱਖਣਾ। ਅੱਲਾਹ ਹਾਫਿਜ਼, ਲਵ ਯੂ। ਆਪਣੇ ਅੱਬੇ ਤੇ ਬੋਰੀ ਸੁੱਟ ਕੇ ਕਹਿੰਦਾ ਦੇਖੀ ਹੁਣ ਇਹਦੀ ਕਿਹੋ ਜੀ ਆਵਾਜ਼ ਨਿਕਲਦੀ।